ਵਾਹਿਗੁਰੂ जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 27 ਮਾਰਚ 2014 13 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਅੱਜ ਦੇ ਮੁੱਦੇ ਲਈ ਜਿਹੜਾ ਮੈਂ ਚੁਣਿਆ ਟੌਪਿਕ ਇਹ ਫਨੀ ਵੀ ਹੈ ਜੀ, ਪਰ ਇਹ ਇਸ ਗੰਭੀਰਤਾ ਵੱਲ ਵੀ ਦਰਸਾਉਂਦਾ ਹੈ ਕਿ ਜੇ ਨਰਿੰਦਰ ਮੋਦੀ ਦੀ ਅਗਵਾਈ 'ਚ RSS ਦੀ ਸਰਕਾਰ ਇੰਡੀਆ ਦੇ ਵਿੱਚ ਬਣਦੀ ਹੈ ਪਾਰਲੀਮੈਂਟ ਚੋਣਾਂ ਤੋਂ ਬਾਅਦ ਜੀ, ਤੇ ਕਿਸ ਕਿਸਮ ਦੀ ਉਹ ਸੁਸਾਇਟੀ ਹੋਏਗੀ ਤੇ ਕਿਸ ਕਿਸਮ ਦਾ ਸਾਰਾ ਜਿਹੜਾ ਹੈ ਸੋਸ਼ਲ ਔਰ ਪੋਲੀਟੀਕਲ ਔਰ ਕਾਨੂੰਨੀ ਦਾਇਰਾਕਾਰ ਹੋਏਗਾ ਜੀ। ਕਿਉਂਕਿ ਅਕਸਰ ਅੱਜ ਤਾਂ ਜਦੋਂ ਇਹ ਡਿਬੇਟ ਚੱਲਦੀ ਹੈ ਬਹੁਤ ਸਾਰੇ ਲੋਕ ਇਸ ਨੂੰ ਲੀਡਰ ਨਰਿੰਦਰ ਮੋਦੀ ਹੋਏਗਾ ਕਿ ਰਾਹੁਲ ਗਾਂਧੀ ਹੋਏਗਾ ਕਿ ਕੇਜਰੀਵਾਲ ਹੋਏਗਾ, ਇਹ ਡਿਬੇਟ ਹੁਣ ਇੱਥੋਂ ਤੱਕ ਸੀਮਤ ਰਹਿ ਗਈ ਹੈ ਜੀ। ਪਰ ਜਿਸ ਪਾਰਟੀ ਨੂੰ ਹਿੰਦੂਤਵਾ ਦੀ ਵਿਚਾਰਧਾਰਾ ਨੇ ਪਿਛਲੇ ਲਗਭਗ 90 ਸਾਲ ਤੋਂ ਜ਼ਿਆਦਾ ਨਰਸ ਕੀਤਾ ਹੈ, ਉਹ ਹਿੰਦੂਤਵਾ ਕੀ ਹੈ ਜੀ, RSS ਦੇ ਅਲਟੀਮੇਟਲੀ ਸੰਕਲਪ ਕੀ ਨੇ, ਉਹ ਸਮਾਜਿਕ ਦਾਇਰਾਕਾਰ ਕੀ ਚਾਹੁੰਦਾ ਹੈ, ਜਦੋਂ ਕਾਨੂੰਨ ਬਣਾਉਣ ਦੀ ਤਾਕਤ ਉਹਨਾਂ ਦੇ ਹੱਥ 'ਚ ਆਏਗੀ ਉਹ ਕੀ ਕਰਨਗੇ, ਬਾਕੀ ਘੱਟ ਗਿਣਤੀਆਂ ਪ੍ਰਤੀ RSS ਦੀ ਪਹੁੰਚ ਕੀ ਹੈ ਤਾਂ ਉਹਦੇ ਨਾਲ ਕਿਵੇਂ ਉਹ ਨਿਬੜਨਗੇ ਜੀ। ਇਹ ਸਾਰੇ ਮੁੱਦੇ ਨੇ ਜਿਹਦੇ ਤੁਹਾਨੂੰ ਕਿਤੇ ਨਾ ਕਿਤੇ ਜਦੋਂ ਇੱਕ ਤਾਂ ਉਹਨਾਂ ਦੀ ਵਿਚਾਰਧਾਰਾ ਜਿਹੜੀ ਕਿ ਕੰਸੋਲੀਡੇਟਡ ਹੈ ਉਹਨਾਂ ਦੀਆਂ ਲਿਖਤਾਂ 'ਚ ਜੀ, ਇੱਕ ਜਿਹੜੇ ਉਹਨਾਂ ਦੇ ਲਈ ਇਸ ਵੇਲੇ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਪੂਰੀ ਸ਼ਕਤੀ ਝੋਂਕੀ ਹੋਈ ਹੈ ਉਸ ਨੂੰ ਨਰਿੰਦਰ ਮੋਦੀ ਨੂੰ ਪਾਵਰ 'ਚ ਲਿਆਉਣ ਦੇ ਲਈ ਉਹ RSS ਦਾ ਸਾਰਾ ਕਾਡਰ ਤਾਂ ਹੈ ਹੀ ਹੈ, ਪਰ ਜਿਹੜਾ ਸਾਧੂ ਸਮਾਜ ਆਪਣੇ ਆਪ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਬਾਬਰੀ ਮਸਜਿਦ ਢਾਹੁਣ ਵੇਲੇ ਜਿਹੜੇ ਅੱਡ-ਅੱਡ ਸਾਧੂਆਂ ਦੇ ਇਹਨਾਂ ਦੇ ਅੱਡ-ਅੱਡ ਗਰੁੱਪ ਸੀ ਉਹਨਾਂ ਨੇ ਜਿਵੇਂ ਸਪੋਰਟ ਥਰੋ ਕੀਤੀ ਜੀ। ਇਸ ਤੋਂ ਇਲਾਵਾ ਜਿਹੜੇ ਲੋਕ ਉਸ ਦੌਰ ਦੇ ਵਿੱਚ ਨਹੀਂ ਵੀ ਸੀ ਉਹਨਾਂ ਨੂੰ ਇਹ ਲੱਗਦਾ ਹੈ ਕਿ RSS ਦੇ ਥੱਲੇ ਜਿਹੜਾ ਹਿੰਦੂ ਸਮਾਜ ਹੋਏਗਾ ਉਹਦੇ 'ਚ ਅਸੀਂ ਜਿਹੜਾ ਖਾਸ ਅਸੀਂ ਬ੍ਰਾਹਮਣ ਹੈ ਸਾਧੂ ਹਾਂ ਸਾਡਾ ਖਾਸ ਦਰਜਾ ਹੋਏਗਾ ਔਰ ਇਹਨਾਂ ਦੀ ਵਿਚਾਰਧਾਰਾ 'ਚ ਤਾਂ ਜਿਹੜਾ ਰਾਜਾ ਹੈ ਉਹ ਉਹਦੇ ਪੈਰ ਧੋਂਦਾ ਹੈ ਸਾਧੂ ਦੇ ਔਰ ਜਿਵੇਂ ਈਵਨ ਮਨਮੋਹਨ ਸਿੰਘ ਨੇ ਵੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਪੈਰਾਂ ਦੇ ਉੱਤੇ ਹੱਥ ਲਾਏ ਹੋਏ ਨੇ ਜੀ। ਸੋ ਇੱਕ ਜਿਹੜੀ ਦਿਲਚਸਪ ਖਬਰ ਪੰਜਾਬ ਸਪੈਕਟਰਮ ਰਾਹੀਂ ਸਾਡੇ ਤੱਕ ਪਹੁੰਚੀ ਹੈ ਔਰ ਇਹ ਮੀਡੀਆ ਦੇ ਵਿੱਚ ਸੰਗਰੂਰ ਡੇਟ ਲਾਈਨ ਰਾਹੀਂ ਨੰਦ ਲਾਲ ਗਾਂਧੀ ਜਰਨਲਿਸਟ ਹੈ ਜਿਸ ਨੇ ਇਸ ਨੂੰ ਦਿੱਤਾ ਜੀ ਤੇ ਇਹਦਾ ਹੈਡਲਾਈਨ ਇਹ ਹੈ ਵੀ ਗਾਂ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿੱਤਾ ਜਾਵੇ ਗੋਪਾਲ ਮੁਨੀ ਜੀ। ਇਹ ਹੁਣ ਗੋਪਾਲ ਮੁਨੀ ਨਾਂ ਦੇ ਕੋਈ ਸਾਧੂ ਨੇ ਜਿਹੜੇ ਧੇਨੂ ਮਾਨਸ ਸੰਸਥਾ, ਧੇਨੂ ਗਾਂ ਨੂੰ ਕਹਿੰਦੇ ਨੇ ਤੇ ਗਾਂ ਔਰ ਮਾਨਸ ਬੰਦੇ ਨੂੰ ਕਹਿੰਦੇ ਨੇ, ਉਹ ਕੋਈ ਉਹਨਾਂ ਨੇ ਸੰਸਥਾ ਬਣਾਈ ਹੋਈ ਹੈ, ਉਹਦੀ ਕਥਾ ਕਰਨ ਲਈ ਸੰਗਰੂਰ 'ਚ ਆਏ ਹੋਏ ਨੇ ਜੀ। ਸੋ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਜਿਹੜੀਆਂ 5-6 ਮੰਗਾਂ ਰੱਖੀਆਂ, ਇਹ ਮੰਗਾਂ ਨਹੀਂ, ਇਹ ਇਨਫੈਕਟ ਚਾਰਟਰ ਹੈ ਕਿਉਂਕਿ ਇਹ ਪਹਿਲਾਂ ਦੇਖਣ 'ਚ ਨਹੀਂ ਆਇਆ। ਸੋ ਇਹ ਉਹਨਾਂ ਨੇ ਦੱਸਿਆ ਕਿ ਵੀ ਜਦੋਂ ਸਾਡੀ ਸਰਕਾਰ ਬਣੇਗੀ RSS ਦੀ ਨਰਿੰਦਰ ਮੋਦੀ ਦੀ ਤੇ ਗਾਂ ਦੇ ਹਵਾਲੇ ਨਾਲ ਜਿਸ ਨੂੰ ਇਹ ਗਊ ਮਾਤਾ ਕਹਿੰਦੇ ਨੇ ਜੀ ਕੀ ਹੋਏਗਾ। ਸੋ ਉਹਦੇ ਜਿਹੜੀ ਉਹਨਾਂ ਦੀ ਮੰਗ ਹੈ ਉਹਨਾਂ ਨੇ 5 ਮੰਗਾਂ ਰੱਖੀਆਂ। ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿੱਤਾ ਜਾਏ ਜੀ। ਜਿਵੇਂ ਹੁਣ ਰਾਸ਼ਟਰ ਪਿਤਾ ਤਾਂ ਗਾਂਧੀ ਨੂੰ ਬਣਾਇਆ ਜੀ, ਹੁਣ ਜੇ ਤਾਂ ਜਾਂ ਤਾਂ ਪਿਤਾ ਜਿਹੜਾ ਪਿਤਾ ਦੇ ਕੋਲ ਇੱਕ ਗਾਂ ਖੜੀ ਕਰ ਦੇਣ ਜੀ, ਫਿਰ ਇਹ ਹੋਏ ਕਿ ਰਾਸ਼ਟਰ ਪਿਤਾ ਗਾਂਧੀ ਹੈ ਤੇ ਰਾਸ਼ਟਰ ਮਾਤਾ ਜਿਹੜੀ ਹੈ ਉਹ ਗਾਂ ਹੈ ਜੀ। ਸੋ ਮਦਰ ਆਫ ਦਾ ਨੇਸ਼ਨ ਕਿ ਵੀ ਗਾਂ ਨੂੰ ਫਿਰ ਰਾਸ਼ਟਰਪਤੀ ਭਵਨ ਦੇ ਵਿੱਚ ਵੀ ਗਾਂ ਰੱਖਣੀ ਪਏਗੀ ਕਿਉਂਕਿ ਪਿਤਾ ਤਾਂ ਤੁਰ ਗਿਆ ਜੀ, ਪਰ ਮਾਤਾ ਤਾਂ ਚਾਰ ਚੁਫੇਰੇ ਘੁੰਮਦੀਆਂ ਫਿਰਦੀਆਂ। ਫਿਰ ਜਿਹੜੀਆਂ ਇਹ ਰਾਸ਼ਟਰੀ ਮਾਤਾਵਾਂ ਥਾਂ ਲੋਕਾਂ ਦੇ ਖੇਤ ਜਾੜਦੀਆਂ, ਕਿਤੇ ਆ ਕੇ ਮੋਟਰਸਾਈਕਲ 'ਚ ਵੱਜਦੀਆਂ, ਐਕਸੀਡੈਂਟ ਕਰਾਉਂਦੀਆਂ, ਗੱਡੀਆਂ ਉਲਟਾ ਦਿੰਦੀਆਂ, ਇਹਨਾਂ ਮਾਤਾਵਾਂ ਦਾ ਕੀ ਬਣੇਗਾ। ਪਰ ਮੈਂ ਤਾਂ ਉਹਨਾਂ ਦੀ ਗੱਲ ਕੀਤੀ ਗੋਪਾਲ ਮੁਨੀ ਜੀ ਦੀ ਜੀ। ਸੋ ਪਹਿਲੀ ਮੰਗ ਤਾਂ ਉਹਨਾਂ ਨੇ ਕੀਤੀ ਹੈ ਕਿ ਗਾਂ ਨੂੰ ਜਿਹੜੀ ਹੈ ਉਹ ਰਾਸ਼ਟਰ ਮਾਤਾ ਬਣਾ ਦਿਓ ਜੀ। ਦੂਸਰੀ ਮੰਗ ਉਹਨਾਂ ਨੇ ਕੀਤੀ ਹੈ ਕਿ ਗਊ ਮਾਤਾ ਦੇ ਗੋਬਰ ਤੋਂ ਖਾਦ ਬਣਾ ਕੇ ਖੇਤਾਂ ਵਿੱਚ ਪ੍ਰਯੋਗ ਕੀਤੀ ਜਾਏ ਤੇ ਵਿਦੇਸ਼ਾਂ ਵਿੱਚੋਂ DP ਖਾਦ ਯੂਰੀਆ ਨਾ ਮੰਗਵਾਇਆ ਜਾਏ। ਵੀ ਜਿੰਨੀਆਂ ਖਾਦਾਂ ਹੁਣ ਜਿੰਨੀ ਪ੍ਰੋਡਕਸ਼ਨ 4 ਗੁਣਾ 6 ਗੁਣਾ ਵਧੀ ਹੈ ਉਹਦਾ ਕਾਰਨ ਤਾਂ ਮਿਹਨਤ ਤੋਂ ਇਲਾਵਾ ਖਾਦਾਂ ਨੇ ਜੀ, ਔਰ ਬਹੁਤ ਸਾਰੀ ਜਿਹੜੀ ਖਾਦ ਹੈ ਉਹ ਬਾਹਰੋਂ ਹੀ ਇੰਪੋਰਟ ਹੁੰਦੀ ਹੈ। ਸੋ ਹੁਣ ਮੁਨੀ ਜੀ ਕਹਿੰਦੇ ਨੇ ਕਿ ਵੀ ਬਾਹਰਲੀਆਂ ਖਾਦਾਂ 'ਤੇ ਪਾਬੰਦੀ ਲਾ ਦਿਓ ਤੇ ਗਾਂ ਦਾ ਗੋਬਰ ਜਿਹੜਾ ਹੈ ਭਾਰਤ ਭਰ ਦੇ ਖੇਤਾਂ ਦੇ ਵਿੱਚ ਖਾਦ ਲਈ ਇਹੀ ਇਸਤੇਮਾਲ ਕੀਤਾ ਜਾਏ, ਇਹ ਉਹਨਾਂ ਦੀ ਦੂਜੀ ਮੰਗ ਹੈ ਜੀ। ਹੁਣ ਤੀਸਰੀ ਮੰਗ ਉਹਨਾਂ ਦੀ ਇਹ ਹੈ
ਕਿ ਵੀ ਗਊ ਮੂਤਰ ਨੂੰ ਦਵਾਈਆਂ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਜਾਏ, ਕਿਉਂਕਿ ਜੋ ਦਵਾਈਆਂ ਅੱਜ ਕੱਲ੍ਹ ਆ ਰਹੀਆਂ ਨੇ ਉਹਨਾਂ ਦੇ ਨਾਲ ਜਲਵਾਯੂ ਤੇ ਵਾਤਾਵਰਣ ਦੂਸ਼ਿਤ ਹੋ ਰਿਹਾ। ਹੁਣ ਤੁਸੀਂ ਜਦੋਂ ਫਿਊਚਰ ਦੇ ਵਿੱਚ ਦਵਾਈਆਂ ਖਾਓਗੇ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ, ਉਹ ਗਾਂ ਦੇ ਮੂਤਰ 'ਚ ਬਣੀਆਂ ਹੋਈਆਂ ਦਵਾਈਆਂ ਹੋਣਗੀਆਂ, ਜਿਹੜੀਆਂ ਇਹ ਸਵਾਮੀ ਜੀ ਦੀ ਮੰਗ ਹੈ ਵੀ ਉਹੀ ਦਵਾਈਆਂ ਖਾਓ, ਕਿਉਂਕਿ ਜਿਹੜੀਆਂ ਬਾਹਰਲੀਆਂ ਦਵਾਈਆਂ ਜੀ ਇਹ ਤਾਂ ਸਾਰੇ ਵਾਤਾਵਰਣ ਨੂੰ ਖਰਾਬ ਕਰ ਰਹੀਆਂ। ਜੀ ਸੋ ਆਲਰੇਡੀ ਜਿਹੜੀਆਂ ਬਹੁਤ ਸਾਰੀਆਂ ਵੈਸੇ ਆਯੁਰਵੈਦਿਕ ਦਵਾਈਆਂ ਬਣਦੀਆਂ ਨੇ ਉਹ ਉਹਨਾਂ 'ਚੋਂ ਗਊ ਮੂਤਰ ਦੀਆਂ ਦੇ ਵਿੱਚ ਹੀ ਉਹਨੂੰ ਐਂਟੀਸੈਪਟਿਕ ਕਹਿੰਦੇ ਨੇ, ਉਹਦੇ 'ਚ ਬਣਾਉਂਦੇ ਨੇ ਜੀ। ਔਰ ਵੈਸੇ ਤਾਂ ਕਈ ਥਾਵਾਂ ਤੇ ਹੁਣ ਦਿੱਲੀ ਹੋਏ, ਗੁਜਰਾਤ ਦੇ ਵਿੱਚ ਮੋਦੀ ਨੇ ਕਈ ਥਾਂ ਗਊਸ਼ਾਲਾਵਾਂ ਖੋਲ੍ਹੀਆਂ, ਕਿਉਂਕਿ ਇਹਨਾਂ ਨੇ ਬੜਾ ਪ੍ਰਚਾਰ ਕੀਤਾ। ਇੱਕ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਰਿਹਾ ਹੈ ਹਿੰਦੁਸਤਾਨ ਦਾ, ਜੀ ਉਹਨੇ ਇੱਕ ਕਿਤਾਬ ਵੀ ਲਿਖੀ ਸੀ ਕਿ ਕਾਊ ਯੂਰਿਨ ਵਾਟਰ ਆਫ ਲਾਈਫ, ਕਿ ਗਾਂ ਮੂਤਰ ਇਹ ਜੀਵਨ ਦਾ ਅੰਮ੍ਰਿਤ। ਔਰ ਉਹਨੇ ਕਿਹਾ ਜੀ ਕਿ ਮੈਂ ਆਪਣਾ ਪਿਸ਼ਾਬ ਵੀ ਪੀਂਦਾ ਰੋਜ਼, ਇਹ ਜਿਹੜਾ ਹੈ ਇਹ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਹੈ। ਨਾਟ ਕਾਊ ਯੂਰਿਨ, ਉਹਨੇ ਇਕੱਲਾ ਯੂਰਿਨ, ਉਹਨੇ ਆਪਣੇ ਯੂਰਿਨ ਦੀ ਗੱਲ ਕੀਤੀ ਸੀ ਜੀ। ਲੇਕਿਨ ਹੁਣ ਜਿਹੜੀ ਇਹ ਗੁਜਰਾਤ ਦੇ ਵਿੱਚ ਪ੍ਰਮੋਸ਼ਨ ਹੈ, ਔਰ ਇੱਕ ਕੰਪਨੀ ਤਾਂ ਉਹ ਪੂਰਾ ਗਾਂ ਮੂਤਰ ਵੇਚਦੀ ਹੈ ਬੋਤਲਾਂ ਦੇ ਵਿੱਚ ਬੰਦ ਕਰਕੇ, ਮੋਦੀ ਨੇ ਵੀ ਉਹਨੂੰ ਪ੍ਰਮੋਟ ਕੀਤਾ ਹੈ, ਉਹ RSS ਬੇਸਡ ਹੈ ਜੀ। ਉਹ ਇਹ ਕਹਿੰਦੇ ਨੇ ਕਿ ਜਿਹੜਾ ਗਾਂ ਦਾ ਮੂਤਰ ਹੈ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਸੋ ਹੁਣ ਇਹ ਸਵਾਮੀ ਜੀ ਕਹਿੰਦੇ ਨੇ ਕਿ ਵੀ ਜਿਹੜਾ ਦਵਾਈਆਂ ਦੇ ਵਿੱਚ ਗਾਂ ਮੂਤਰ ਹੀ ਇਸਤੇਮਾਲ ਕੀਤਾ ਜਾਏ, ਬਾਹਰਲੀਆਂ ਸਭ ਗਲੈਕਸੋ ਔਰ ਸਾਰੀਆਂ ਜਿੰਨੀਆਂ ਕੰਪਨੀਆਂ ਨੇ, ਲੈਡਰਲੇ, ਹੈਕਸਟ, ਦੁਨੀਆ ਭਰ ਦੀਆਂ ਜੋ ਜਾਂਦੀਆਂ ਨੇ ਦਵਾਈਆਂ ਬੰਦ, ਹੁਣ ਗਊ ਮੂਤਰ ਵਾਲੀਆਂ ਦਵਾਈਆਂ ਜਿਹੜੀਆਂ ਨੇ ਉਹ ਹਿੰਦੁਸਤਾਨ ਦੇ ਲੋਕ ਖਾਣਗੇ ਜੀ। ਚੌਥਾ ਉਹ ਕਹਿੰਦੇ ਨੇ ਕਿ 10 ਸਾਲ ਤੱਕ ਦੇ ਬੱਚੇ ਨੂੰ ਸਰਕਾਰ ਵੱਲੋਂ ਗਊ ਦੁੱਧ ਪਿਲਾਉਣਾ ਜ਼ਰੂਰੀ ਕਰਾਰ ਦਿੱਤਾ ਜਾਏ। ਜੀ। ਹੁਣ ਅਮਰੀਕਨ ਕੈਨੇਡੀਅਨ ਬੱਚੇ ਜਦੋਂ ਜਾਂਦੇ ਨੇ ਉਦੋਂ ਉੱਥੋਂ ਦਾ ਦੁੱਧ ਵੈਸੇ ਨਹੀਂ ਪੀਂਦੇ ਹੁਣ ਕਿ ਜੀ ਮੁਸ਼ਕ ਆਉਂਦੀ ਹੈ, ਜੀ। ਪਰ ਇਹ ਕਹਿੰਦੇ ਨੇ ਕਿ ਵੀ ਬਾਕੀ ਦੁੱਧ ਬੰਦ, ਡੱਬਿਆਂ ਦੇ ਜੋ ਤੁਸੀਂ ਲਿਆ ਕੇ ਖਰੀਦ ਕੇ ਬੇਬੀ ਫਾਰਮੂਲਾ ਬਣਾ ਕੇ ਦਿੰਦੇ ਹੋ, ਸਰਕਾਰ ਯਕੀਨੀ ਬਣਾਇਆ ਵੀ 10 ਸਾਲ ਤੱਕ ਹਰ ਬੱਚੇ ਨੂੰ ਜ਼ਬਰਦਸਤੀ ਗਾਂ ਦਾ ਜਿਹੜਾ ਦੁੱਧ ਹੈ ਉਹੀ ਪਿਆਇਆ ਜਾਏਗਾ, ਮੱਝ ਦਾ ਨਹੀਂ ਪੀ ਸਕਦੇ। ਜੀ। ਕਿਉਂਕਿ ਮਾਤਾ, ਰਾਸ਼ਟਰ ਦੀ ਮਾਤਾ ਤਾਂ ਗਊ ਹੈ ਜੀ। ਤੇ ਮੱਝ ਦਾ ਪੀ ਕੇ ਤਾਂ ਦਿਮਾਗ ਮੋਟਾ ਹੋ ਜਾਂਦਾ। ਜੀ। ਜੀ। ਸੋ ਹੁਣ ਇਹ ਚੌਥੀ ਮੰਗ ਹੈ ਸਵਾਮੀ ਜੀ ਦੀ। ਤੇ ਪੰਜਵੀਂ ਮੰਗ ਉਹਨਾਂ ਦੀ ਇਹ ਹੈ ਕਿ ਜਰਸੀ ਤੇ ਅਮਰੀਕਨ ਗਾਵਾਂ ਤੇ ਰੋਕ ਲਾਈ ਜਾਏ, ਕਿਉਂਕਿ ਵਿਗਿਆਨੀਆਂ ਨੇ ਇਹ ਰਿਪੋਰਟ ਦਿੱਤੀ ਹੈ ਕਿ ਜਰਸੀ ਗਾਂ ਦਾ ਦੁੱਧ ਪੀਣ ਨਾਲ ਬਿਮਾਰੀ ਹੁੰਦੀ ਹੈ। ਇਹ ਉਹਨਾਂ ਦੀ ਅਗਲੀ ਮੰਗ ਹੈ ਕਿ ਜਿੰਨੀਆਂ ਇੰਪੋਰਟ ਹੁੰਦੀਆਂ ਨੇ ਗਾਵਾਂ, ਜਿਹੜੀ ਇੱਕ ਗਾਂ ਜਿਹੜੀ ਹੈ ਉਹ 25-25, 30-30 ਕਿਲੋ ਦੁੱਧ ਦਿੰਦੀ ਹੈ ਜੀ, ਇਹ ਸਭ ਬੰਦ, ਕਿਉਂਕਿ ਇਹ ਕਹਿੰਦੇ ਨੇ ਬਿਮਾਰੀਆਂ ਪੈਦਾ ਕਰਦੀ ਹੈ। ਸਿਰਫ ਭਾਰਤ ਮਾਂ ਦੀ ਜਿਹੜੀ ਉਸ ਦੀ ਰਾਸ਼ਟਰ ਮਾਂ ਦੀ ਗਾਂ ਹੈ, ਸਿਰਫ ਉਹਦਾ ਦੁੱਧ। ਤੇ ਫਿਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਜਿਹੜੀ ਗਊ ਚਾਰਨ ਵਾਲੀ ਭੂਮੀ ਹੈ ਉਹਨੂੰ ਟੈਕਸ ਮੁਕਤ ਕੀਤਾ ਜਾਏ, ਕਿ ਜਿੱਥੇ ਗਾਵਾਂ ਨੂੰ ਚਰਾਣਾ ਹੈ, ਗਊਸ਼ਾਲਾਵਾਂ ਤਾਂ ਬਹੁਤ ਬਣੀਆਂ ਔਰ ਜਿਉਂਦੇ ਰਹਿਣ ਗਊ ਮਾਤਾ ਦੇ ਭਗਤ ਪ੍ਰਕਾਸ਼ ਸਿੰਘ ਬਾਦਲ ਤੇ ਬੀਬੀ ਸੁਰਿੰਦਰ ਕੌਰ, ਜਿਹੜੇ ਗਊਸ਼ਾਲਾਵਾਂ 'ਚੋਂ ਗੋਹਾ ਚੁੱਕਦੇ ਰਹੇ ਨੇ ਜਾ ਕੇ। ਇਹ ਤਾਂ ਕਹਿੰਦੇ ਹੀ ਹੈ ਜੀ ਸੁਖਬੀਰ ਦੇ ਘਰ ਮੁੰਡਾ ਹੀ ਕਹਿੰਦੇ ਤਾਂ ਹੋਇਆ ਕਿ ਵੀ ਉਹਦੀ ਮਾਂ ਜਿਹੜੀ ਹੈ ਸੁਖਬੀਰ ਦੀ ਉਹ ਗੋਹਾ ਚੁੱਕਦੀ ਸੀ ਗਊਸ਼ਾਲਾਵਾਂ 'ਚੋਂ ਜੀ। ਸੋ ਉਹ ਹੁਣ ਬਾਦਲ ਨੇ ਪੰਜਾਬ 'ਚ ਕਹਿ ਦਿੱਤਾ ਵੀ ਜਿੱਥੇ ਮਰਜ਼ੀ ਤੁਸੀਂ ਥਾਂ ਲੈ ਲਓ, ਗਊਸ਼ਾਲਾਵਾਂ ਬਣਾਉਣ ਲਈ ਪੈਸੇ ਵੀ ਰੱਖੇ ਆ, ਉਹਨਾਂ ਦੇ ਲਈ ਫੰਡ ਰੱਖੇ ਨੇ। ਔਰ ਵੈਸੇ ਇੱਕ ਹਾਦਸਾ ਹੋਇਆ ਸੀ ਪਿੱਛੇ ਜਿਹੇ, ਉਹਦੇ 'ਚ ਬਾਦਲ ਨੇ ਖਲੋ ਕੇ ਪੰਜਾਬ ਅਸੈਂਬਲੀ ਦੇ ਵਿੱਚ ਸ਼ਰਧਾਂਜਲੀ ਦਿੱਤੀ ਕਿ ਗਊਆਂ ਮਾਰੀਆਂ ਗਈਆਂ ਸੀ ਉੱਥੇ, ਕਿਸੇ ਨੇ ਕੋਈ ਕਾਰਖਾਨਾ ਸੀ ਜਾਂ ਕੀ ਸੀ, ਔਰ ਨਾਲ ਹੀ ਬਾਦਲ ਨੇ ਐਲਾਨ ਕੀਤਾ ਕਿ ਵੀ ਉੱਥੇ ਜਿਹੜੀਆਂ ਗਊ ਮਾਤਾਵਾਂ ਮਾਰੀਆਂ ਨੇ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰ ਬਣੇਗੀ। ਸੋ ਉਹ ਬਾਦਲ ਨੇ ਉਸੇ ਵੇਲੇ ਐਲਾਨ ਕਰਤਾ ਸੀ ਉਹਨੂੰ ਕਿ ਵੀ ਇਹ ਤਾਂ ਸਵਾਮੀ ਨੇ ਹੁਣ ਮੰਗ ਕੀਤੀ ਹੈ, ਬਾਦਲ ਨੇ ਤਾਂ ਪਹਿਲਾਂ ਹੀ ਰਾਸ਼ਟਰ ਮਾਤਾ ਬਣਾਇਆ ਜੀ। ਅਸੈਂਬਲੀ 'ਚ ਖੜੇ ਹੋ ਕੇ। ਹਾਲਾਂਕਿ ਅਸੈਂਬਲੀ ਦੀ, ਪੰਜਾਬ ਅਸੈਂਬਲੀ ਕੀ ਹਰ ਅਸੈਂਬਲੀ 'ਚ ਹੁੰਦਾ, ਪਾਰਲੀਮੈਂਟ 'ਚ ਵੀ ਹੁੰਦਾ ਕਿ ਜਿਹੜੇ ਬੀਤੇ ਦੇ ਵਿੱਚ ਜਿਹੜੇ ਕਦੇ ਮੈਂਬਰ ਰਹੇ ਨੇ ਹਾਊਸ ਦੇ, ਜੋ ਮਰ ਗਏ ਤਾਂ ਉਹਨਾਂ ਦੀ ਯਾਦ ਦੇ ਵਿੱਚ ਖਲੋ ਕੇ ਮੌਨ ਰੱਖਿਆ ਜਾਂਦਾ ਜੀ। ਉਦੋਂ ਹਾਦਸਾ ਹੋਇਆ ਸੀ ਤੇ ਬਾਦਲ ਨੇ ਸਾਰਿਆਂ ਨੂੰ ਖੜਾ ਕਰਤਾ। ਕਾਂਗਰਸ ਵਾਲੇ ਵੀ ਆਲੇ ਦੁਆਲੇ ਦੇਖਣ ਕਿ ਵੀ ਬੜੀ ਬੜੀ ਗਊ ਭਗਤੀ ਦੇਖੀ ਹੈ, ਇਹ ਤਾਂ ਗੱਲ ਹੀ ਹੋਰ ਹੈ। ਉਹਦੇ ਖੜੇ ਹੋ ਕੇ ਉਹਨਾਂ ਨੇ ਕਿਹਾ ਜੀ ਅਸੀਂ ਆਪਣੀਆਂ ਗਊ ਮਾਤਾਵਾਂ ਨੂੰ ਜਿਹੜਾ ਹੈ ਉਹ ਪ੍ਰਣਾਮ ਕਰਦੇ ਹਾਂ ਔਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਮੰਗਦੇ ਜੀ। ਔਰ ਪ੍ਰਮਾਤਮਾ ਦੇ ਘਰ ਸਭ ਕੁਝ ਹੈ, ਪਰ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਹੈ ਉਹ ਯਾਦਗਾਰ ਜ਼ਰੂਰ ਬਣਾਵਾਂਗੇ। ਹਾਲਾਂਕਿ ਜਦੋਂ ਹੁਣ ਸ਼ਹੀਦਾਂ ਦੀ ਯਾਦਗਾਰ ਬਾਰੇ ਡਿਬੇਟ ਚੱਲੀ ਹੈ ਤੇ ਪਿੱਛੇ ਜੇ ਬਾਦਲ ਨੂੰ ਪੁੱਛਿਆ, ਮੱਕੜ ਨੇ ਬਿਆਨ ਦੇ ਦਿੱਤਾ ਕਿ ਜੀ ਅਸੀਂ ਜਿਹੜੀ ਯਾਦਗਾਰ ਬਣਾਈ ਹੈ ਬਾਦਲ ਸਾਹਿਬ ਨਾਲ ਸਲਾਹ ਕੀਤੀ ਸੀ ਜੀ। ਤੇ ਬਾਦਲ ਕਹਿੰਦਾ ਜੀ ਇਹ ਤਾਂ ਝੂਠਾ ਬੰਦਾ, ਮੇਰੇ ਨਾਲ ਨਹੀਂ ਸਲਾਹ ਹੋਈ ਕੋਈ ਵੀ। ਬਾਅਦ ਮੱਕੜ ਕਹਿੰਦਾ ਹਾਂਜੀ ਹਾਂ ਇਹ ਮੈਂ ਨਹੀਂ, ਅਸੀਂ ਨਹੀਂ, ਵਾਕਿਆ ਨਹੀਂ ਸਲਾਹ ਕੀਤੀ। ਹੁਣ ਗਊ ਮਾਤਾਵਾਂ ਦੀ ਯਾਦਗਾਰ ਬਣਾਉਣ ਲਈ ਐਲਾਨ ਹੁੰਦਾ ਹੈ, ਇੱਥੇ ਬਾਦਲ ਸਾਹਿਬ ਕਹਿੰਦੇ ਨੇ ਵੀ ਇਹ ਤਾਂ ਮੇਰੇ ਤੋਂ ਪੁੱਛੇ ਬਿਨਾਂ ਹੀ ਬਣਾਤੀ ਜੀ। ਸੋ ਚਲੋ ਇਹ ਇੱਕ ਕੋਈ ਜੋਕ ਦਾ ਵਿਸ਼ਾ ਨਹੀਂ ਹੈ, ਪਰ ਇਹਦੇ ਬਾਵਜੂਦ ਇਹ ਸਟੇਟ ਆਫ ਸਟੇਟ ਜੀ
ਦੇ ਲਈ ਤਿਆਰ ਰਹਿਣਾ ਚਾਹੀਦਾ ਵੀ ਰਾਜ ਦੀ ਕੀ ਦਸ਼ਾ ਹੋਏਗੀ ਜਦੋਂ ਨਰਿੰਦਰ ਮੋਦੀ ਜਾਂ ਆਰਐਸਐਸ ਦੇ ਕੋਲ ਪਾਵਰ ਆਏਗੀ। ਜਦੋਂ ਪਿਛਲੀਆਂ ਸਰਕਾਰਾਂ ਵੇਲੇ ਥੋੜੀ ਦੇਰ ਇਹਨਾਂ ਦੇ ਕੋਲ, ਵਾਜਪਾਈ ਕੋਲ ਪਹਿਲਾਂ 13 ਮਹੀਨੇ, ਫਿਰ 13 ਦਿਨ, ਬਾਅਦ 5 ਸਾਲ ਰਿਹਾ, ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵਿੱਚ ਆ ਕੇ ਮੁਰਲੀ ਮਨੋਹਰ ਜੋਸ਼ੀ ਨੇ ਜੋਤਿਸ਼ ਦਾ ਵਿਸ਼ਾ, ਮੰਤਰਾਂ ਦੇ ਉਚਾਰਨ ਦਾ ਵਿਸ਼ਾ, ਔਰ ਇਹ ਕਿਹਾ ਜੀ ਅਸੀਂ ਸਰਸਵਤੀ ਨਦੀ ਹੈ ਜਿਹੜੀ 7 ਨਦੀਆਂ ਲਿਖੀਆਂ ਸੀ ਉਹਨਾਂ ਦੇ ਵਿੱਚੋਂ ਇੱਕ ਗਵਾਚ ਗਈ, ਉਹ ਲੱਭਣੀ ਹੈ ਜੀ, ਉਹਦੇ ਲਈ ਕਿੰਨਾ ਬਜਟ ਰੱਖਿਆ, ਸੈਟੇਲਾਈਟ ਲਾਤੀ ਕਿ ਜੀ ਇਹ ਹਿੰਦੂ ਮਿਥਿਹਾਸ ਦੀ ਸਰਸਵਤੀ। ਬਾਅਦ ਜਿੰਨੀ ਜਿੱਥੋਂ ਕਹਿੰਦੇ ਸੀ ਸਰਸਵਤੀ ਲੰਘੀ ਹੈ ਹਰਿਆਣੇ ਚੋਂ, ਉੱਥੋਂ ਜਦੋਂ ਥੱਲੋਂ ਪੁੱਟਿਆ ਤੇ ਬੁੱਧ ਦੀਆਂ ਨਿਕਲੀਆਂ ਮੂਰਤੀਆਂ, ਉਹਨਾਂ ਨੇ ਕਿਹਾ ਜੀ ਇਹ ਤਾਂ ਬੁੱਧ ਕਾਲ ਆ ਗਿਆ, ਬੁੱਧ ਇਹਨਾਂ ਨੂੰ ਬਹੁਤ ਚੁੱਭਦਾ ਜਿਵੇਂ ਸਿੱਖੀ ਚੁੱਭਦੀ ਹੈ, ਉਹ ਕੰਮ ਉੱਥੇ ਹੀ ਬੰਦ ਕਰ ਦਿੱਤਾ। ਸੋ ਇਹਨਾਂ ਦੇ ਥੱਲੇ ਇਹੀ ਕੁਛ ਹੋਏਗਾ ਜੋ ਉਹਨੇ ਮੁਨੀ ਨੇ ਮੰਗ ਕੀਤੀ ਹੈ, ਇਹ ਸਟੇਟ ਹੋਏਗੀ। ਤਾਂ ਹੁਣ ਇਹਨਾਂ 'ਚ ਬਾਕੀ ਧਰਮਾਂ ਦੇ ਜਿਹੜੇ ਫੇਥ ਦੇ ਜਿਹੜੇ ਸਾਰੇ ਉਹਨਾਂ ਦੇ ਨੇ ਟੀਚੇ, ਉਹਨਾਂ ਦਾ ਕੀ ਬਣੇਗਾ, ਇਹ ਹੁਣ ਇਹ ਤੋਂ ਅੰਦਾਜ਼ਾ ਲਾਣਾ ਜਿਹੜਾ ਉਹ ਔਖਾ ਨਹੀਂ ਹੈ। ਕਿਉਂਕਿ ਸਾਡੇ ਜ਼ਮਾਨਿਆਂ 'ਚ ਤਾਂ ਜਿਹੜੇ ਵਿਚਾਰਿਆਂ ਨੂੰ ਭੁੱਲ ਭੱਲ ਜਾਂਦੇ ਸੀ, ਪੇਪਰਾਂ 'ਚ ਉਹੀ ਲਿਖਦੇ ਹੁੰਦੇ ਸੀ ਕਿ ਗਊ ਹਮਾਰੀ ਮਾਤਾ ਹੈ, ਆਗੇ ਕੁਛ ਨਹੀਂ ਆਤਾ ਹੈ। ਤਾਂ ਹੁਣ ਇੱਥੇ ਵੀ ਇਹੀ ਲੱਗਦਾ ਹੈ ਕਿ ਵੀ ਇਹ ਗਊ ਮਾਤਾ ਰਾਸ਼ਟਰੀ ਮਾਤਾ ਹੋਏਗੀ ਤਾਂ ਬਾਕੀ ਸਭ ਪੈਦਲ ਹੋ ਜਾਣੇ ਨੇ। ਇਹ ਗੱਲ ਦਾ ਧਿਆਨ ਰਹੇ ਕਿ ਵੀ ਇਸ ਹਿੰਦੂਤਵ ਦਾ ਮਤਲਬ ਕੀ ਹੈ ਜੀ। ਇਹ ਮੁੱਦੇ ਦੀ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।